ਤੁਹਾਡਾ ਆਪਣਾ ਮੇਜ਼ਬਾਨ ਚੌਧਰੀ ਅਖਤਰ ਸਮੇਰ ਜੋਕਾ ਤੇ ਮੈਂ ਇਸ ਵਕਤ ਮੌਜੂਦ ਹਾਂ ਆਬਾਦੀ ਡੱਫਰਕੇ ਦੇ ਵਿੱਚੋਂ ਜਿੱਥੇ ਕਿ ਸੀਵਰੇਜ ਦਾ ਮਸਲਾ ਆ ਰਿਹਾ ਕਈ ਜਦੋਂ ਵੀ ਬਾਰਿਸ਼ ਆਉਂਦੀ ਹੈ ਜਿਹੜਾ ਪਾਣੀ ਹੈ ਉਹ ਜਿਹੜਾ ਘਰਾਂ ਚੋਂ ਨਿਕਲ ਕੇ ਜਨਾਬ ਕਬਰਿਸਤਾਨ ਵਿੱਚ ਆ ਜਾਂਦਾ ਤੇ ਜਿੱਥੇ ਜਨਾਜ਼ਾ ਲੋਕ ਪੜ੍ਹਦੇ ਨੇ ਉੱਥੇ ਵੀ ਪਾਣੀ ਦਾਖਲ ਹੋ ਜਾਂਦਾ ਤੇ ਮੇਰੇ ਨਾਲ ਇਸ ਵਕਤ ਇਸ ਦਿਹਾਤ ਦੇ ਕੁਝ ਲੋਕ ਮੌਜੂਦ ਹਨ ਤਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਇਹ ਕਦੋਂ ਤੋਂ ਮਸਲਾ ਆ ਰਿਹਾ। जी आबादी डफर के वसनीक मेरे नाल मौजूद हैं तो उन्होंने पुछते हैं भी की रौला है जी दस्या है सर। भाई सब तो मसला ये भी इतने निकासी का बड़ा मसला आ रहा है। इस पानी ने इस लोगों को इतना परेशान किया है भी दिन ब दिन ना बीमारियां फैल रही हैं, बच्चे बीमार हो रहे हैं। उस तो बाद सब तो ज़्यादा नुकसान कब्रिस्तान हो रहा है जो तुम सामने वेख सकते हो। इस पानी ने इतना परेशान किया है भी लोग इतने जनाजा नहीं पढ़ सकते। उस तो बाद इस कब्रिस्तान का रकबा है उस रकबे की हरदबदारी की जाए ਤੇ ਉਸ ਤੋਂ ਬਾਅਦ ਸਾਡਾ ਇਹ ਜਿਹੜਾ ਮਸਲੇ ਹੈ ਨਾ ਇਹ ਹੱਲ ਕੀਤੇ ਜਾਵਣ। ਏਸੀ ਸਾਹਿਬ ਤੇ ਡੀਸੀ ਸਾਹਿਬ ਚਨਿਓੜ ਤੋਂ ਰਿਕੁਐਸਟ ਹੈ ਇਸ ਆਵਾਮ ਦੀ ਫਰਿਆਦ ਸੁਣੀ ਜਾਵੇ। भाई जी गल कर रहे हैं ठीक कर रहे हैं। असं बड़े परेशान हैं इस पानी तो, साढ़े बच्चे जलील हैं, बिचू पानी के झाग के असं लगते हैं तो असी बड़े तंग जलील हैं। सारे पिंड का पानी इत्थे आ रहा है तो बड़े तंग है। लिहाजा मेहरबानी की जाए गवर्नमेंट को ये पानी निकालिया जाए। ਇੱਥੋਂ ਦੇ ਵਸਨੀਕਾਂ ਦੀਆਂ ਗੱਲਾਂ ਸੁਣੀਆਂ। ਸਾਡੀ ਅਸਿਸਟੈਂਟ ਕਮਿਸ਼ਨਰ ਬੋਨਾ ਤੇ ਡੀਸੀ ਚਨਿਓੜ ਦੇ ਅੱਗੇ ਅਪੀਲ ਹੈ ਕਿ ਜਿਹੜਾ ਬਾਰਿਸ਼ ਦਾ ਪਾਣੀ ਜਦੋਂ ਵੀ ਬਾਰਿਸ਼ ਆਉਂਦੀ ਹੈ ਤੇ ਸਾਡੇ ਕਬਰਿਸਤਾਨ ਵਿੱਚ ਦਾਖਲ ਹੋ ਜਾਂਦਾ ਤੇ ਜਨਾਜ਼ਾ ਗਾਹ 'ਚ ਵੀ ਦਾਖਲ ਹੋ ਜਾਂਦਾ ਹੈ ਤੇ ਲਿਹਾਜ਼ਾ ਇਹਦਾ ਕੋਈ ਸੱਦੇ ਬਾਬ ਕੀਤਾ ਜਾਵੇ।